ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ। ਖਬਰ ਤੇ ਨਜ਼ਰ ਅੱਜ 3 ਜੁਲਾਈ ਦਿਨ ਹੈਗਾ ਜੀ ਸ਼ਨੀਚਰਵਾਰ ਤੇ ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਹੋਮ, ਆਟੋ, ਕਮਰਸ਼ੀਅਲ, ਲਿਕਰ ਸਟੋਰ, ਗੈਸ ਸਟੇਸ਼ਨ, ਕਨਵੀਨੀਅੰਸ ਸਟੋਰ, ਹੋਟਲ, ਮੋਟਲ, ਲਾਈਫ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ ਦੇ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 4082722500। ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿਗਨੇਚਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, GN ਟਾਇਰ ਐਂਡ ਲੂਪ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ, ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 4541। ਜ਼ੈਂਡਰ ਮੌਰਗੇਜ ਅਤੇ ਰੀਅਲ ਐਸਟੇਟ ਵਾਲੇ, ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 559 905 2575 5590525575। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੇਣਾ ਹੋਣਾ ਦੇ ਨਾਲ ਸੰਪਰਕ ਕਰੋ। ਨੰਬਰ 415 909 0503 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਕਰਦੇ ਹਾਂ ਜੀ ਸ਼ੁਰੂ। ਅੱਜ ਦੀਆਂ ਅਹਿਮ ਖਬਰਾਂ ਕੀ ਰਹੀਆਂ ਜੀ? ਅੱਜ ਵੀ ਸਿਆਸਤ ਜਿਹੜੀ ਆ ਉਹ ਬਿਜਲੀ ਦੇ ਖੰਭੇ ਤੋਂ ਨਹੀਂ ਉਤਰੀ। ਅੱਜ ਵੀ ਬਿਜਲੀ 'ਤੇ ਰੱਜ ਕੇ ਰਾਜਨੀਤਿਕ ਸਰਗਰਮੀਆਂ ਵੇਖਣ ਨੂੰ ਮਿਲੀਆਂ। ਆਮ ਆਦਮੀ ਪਾਰਟੀ ਨੇ 6ਵਾਂ ਫਾਰਮ ਹਾਊਸ ਦਾ ਘਿਰਾਓ ਕਰਨ ਦਾ ਯਤਨ ਕੀਤਾ। ਇੱਕ ਬੈਰੀਕੇਡ ਵੀ ਉਹਨਾਂ ਵੱਲੋਂ ਤੋੜ ਦਿੱਤਾ ਗਿਆ ਸੀ, ਪਰ ਦੂਜੇ ਬੈਰੀਕੇਡ 'ਤੇ ਜਾ ਕੇ ਫਿਰ ਪੁਲਿਸ ਦੇ ਨਾਲ ਸੰਭਾਵੀ ਤੌਰ 'ਤੇ ਉਹਨਾਂ ਦੀ ਝੜਪ ਹੋਈ। ਉਸ ਤੋਂ ਬਾਅਦ ਪਾਣੀ ਦੀਆਂ ਵਾਛੜਾਂ, ਜੋ ਕਿ ਰਵਾਇਤ ਬਣ ਚੁੱਕੀ ਆ, ਹੁਣ ਰਾਜਨੀਤਿਕ ਲੋਕਾਂ ਨੂੰ ਇਹਨਾਂ ਦਾ ਚੀਜ਼ਾਂ ਦਾ ਸਾਹਮਣਾ ਕਰਨਾ ਹੀ ਪੈਂਦਾ। ਸੋ ਫਿਰ ਉੱਥੋਂ ਪਿਛਾਂਹ ਹਟਾ ਦਿੱਤੇ ਗਏ ਸੀਗੇ। ਮੇਰੇ ਖਿਆਲ ਦੇ ਨਾਲ ਦੇਰ ਸ਼ਾਮੇ ਖਬਰ ਵੀ ਆਈ ਸੀਗੀ ਕਿ ਭਗਵੰਤ ਮਾਨ ਅਤੇ ਹਰਪਾਲ ਸਿੰਘ ਚੀਮਾ ਜਿਹੜੇ ਆ ਉਹ ਹਿਰਾਸਤ ਦੇ ਵਿੱਚ ਲਏ ਗਏ ਸੀਗੇ। ਦੂਜੇ ਪਾਸੇ ਜੇ ਆਪਾਂ ਦੇਖੀਏ ਤਾਂ ਬਿਜਲੀ 'ਤੇ ਅੱਜ ਵੀ ਰਾਜਨੀਤੀ ਦੂਸਰੇ ਪੱਖ ਤੋਂ ਵੀ ਗਰਮ ਰਹੀ ਆ। ਨਵਜੋਤ ਸਿੰਘ ਸਿੱਧੂ ਦਾ ਬਿੱਲ ਬੜਾ ਚਰਚਾ ਦਾ ਵਿਸ਼ਾ ਬਣ ਗਿਆ ਕਿ 8 ਲੱਖ ਦਾ ਡਿਫਾਲਟਰ ਆ ਨਵਜੋਤ ਸਿੰਘ ਸਿੱਧੂ। ਤਾਂ ਬੀਬੀ ਨਵਜੋਤ ਕੌਰ ਸਿੱਧੂ ਨੇ, ਜਿਹੜੇ ਕਿ ਅਕਾਲੀ ਲੈ ਰਹੇ ਸੀਗੇ ਚਸਕੇ, ਤਾਂ ਉਹਨਾਂ ਨੇ ਆਖਿਆ ਕਿ ਉਹ ਸੁਖਬੀਰ ਸਿੰਘ ਬਾਦਲ ਨੂੰ ਕਹਿ ਰਹੇ ਸੀਗੇ ਕਿ ਆਪਣੇ ਬੋਝੇ 'ਚੋਂ ਬਿੱਲ ਅਦਾ ਕਰਦੇ ਆ, ਨਾ ਕਿ ਸਰਕਾਰੀ ਖਜ਼ਾਨੇ 'ਚੋਂ। ਅਤੇ ਕਹਿੰਦੇ ਆ ਕਿ ਅਸਾਂ ਸ਼ਿਕਾਇਤ ਕਰ ਰੱਖੀ ਆ ਕਿ ਗਰਮੀ ਅਤੇ ਸਰਦੀ ਦੇ ਵਿੱਚ ਮੀਟਰ ਬਰਾਬਰ ਹੀ ਦੌੜਦਾ, ਇਹਦੀ ਰਫਤਾਰ ਚੈੱਕ ਕਰੋ। ਇਹ ਇੱਕ ਅੱਖ ਦੇ ਨਾਲ ਹੀ ਗਰਮੀ ਅਤੇ ਸਰਦੀ ਨੂੰ ਵੇਖ ਰਿਹਾ, ਕਿਤੇ ਨਾ ਕਿਤੇ ਗੜਬੜੀ ਹੈ। ਜਿਹੜੀ ਇਹ ਗੜਬੜੀ ਹੈ ਉਹ ਦੂਰ ਕੀਤੀ ਜਾਵੇ। ਤਾਂ ਨਵਜੋਤ ਕੌਰ ਸਿੱਧੂ ਨੇ ਆਪਣੇ ਹਸਬੈਂਡ ਦੀ ਜਗ੍ਹਾ 'ਤੇ ਮੋਰਚਾ ਸੰਭਾਲਿਆ, ਵਿਰੋਧੀਆਂ ਨੂੰ ਜਵਾਬ ਦਿੱਤਾ ਆ। ਇਸ ਮੌਕੇ 'ਤੇ ਜੇ ਆਪਾਂ ਦੇਖੀਏ ਤਾਂ ਇਕੱਲੀ ਬਿਜਲੀ ਨਹੀਂ, ਪੰਜਾਬ ਦੀ ਰਾਜਨੀਤੀ ਦੇ ਵਿੱਚ ਰੇਤਾ ਵੀ ਹੈ ਜਿਹੜਾ ਉਹ ਵੀ ਉੜਦਾ ਨਜ਼ਰ ਆ ਰਿਹਾ। ਬਿਜਲੀ ਤਾਂ ਤਾਰਾਂ ਦੇ ਵਿੱਚ ਆਵੇ ਨਾ ਆਵੇ, ਸਿਆਸਤ ਦੇ ਵਿੱਚ ਉਹਨੇ ਕਰੰਟ ਜ਼ਰੂਰ ਪੈਦਾ ਕੀਤਾ ਹੋਇਆ। ਤਾਂ ਇਸ ਟਾਈਮ ਫਿਜ਼ਾ ਦੇ ਵਿੱਚ ਰੇਤਾ ਵੀ ਹੈ। ਜੇ ਆਪਾਂ ਸਿਆਸੀ ਫਿਜ਼ਾ ਦੀ ਗੱਲ ਕਰੀਏ ਤਾਂ ਅੱਜ ਸੁਖਬੀਰ ਸਿੰਘ ਬਾਦਲ ਫਿਰ ਇੱਕ ਮਾਈਨਿੰਗ 'ਤੇ ਪਹੁੰਚ ਗਏ, ਮਾਈਨਿੰਗ ਖੱਡ 'ਤੇ ਪਹੁੰਚ ਗਏ। ਉੱਥੇ ਉਹਨਾਂ ਨੇ ਜਾ ਕੇ ਕਿਹਾ ਕਿ 200 ਫੀਟ ਤੱਕ ਇਹ ਜਿਹੜੀ ਖੱਡ ਆ ਪੁੱਟ ਦਿੱਤੀ ਗਈ ਆ। ਹਾਲਾਂਕਿ ਚਲੋ ਜਿਵੇਂ ਮਰਜ਼ੀ ਹੁਣ ਤਰਕ ਆਉਣਗੇ, ਪੰਜਾਬ ਸਰਕਾਰ ਤਾਂ ਕਹੇਗੀ ਫਿਰ ਕਿ ਸਭ ਕੁਛ ਲੀਗਲਾਈਜ਼ ਤਰੀਕੇ ਨਾਲ ਕੀਤਾ ਜਾ ਰਿਹਾ ਵਾ। ਪਰ ਸੁਖਬੀਰ ਸਿੰਘ ਬਾਦਲ ਕਹਿੰਦੇ ਕਿ ਨਹੀਂ, ਮੈਂ ਨਹੀਂ ਮੰਨਦਾ, ਮੈਂ ਤਾਂ ਸਾਰੇ ਪੰਜਾਬ ਦਾ ਹਾਲ ਵਿਖਾਊਂਗਾ ਕਿ ਤੁਸੀਂ ਹਾਲ ਕੀ ਕਰ ਰੱਖਿਆ। ਲੋਕ ਚੁਟਕਲੇ ਵੀ ਕਾਫੀ ਬਣਾਉਂਦੇ ਆ। ਉਹ ਕਹਿੰਦੇ ਕਿ ਖੱਡਾਂ ਦਰਅਸਲ ਵੇਖੀਆਂ ਜਾ ਰਹੀਆਂ ਨੇ ਕਿ ਸਾਡੀ ਸਰਕਾਰ ਤੋਂ ਪਹਿਲਾਂ ਕਿਸ ਹਾਲਤ ਦੇ ਵਿੱਚ ਅਸਾਂ ਮੁੜ ਕੇ ਸੰਭਾਲਣੀਆਂ। ਤਾਂ ਮੁਕੇਰੀਆ ਇਲਾਕੇ ਦੇ ਵਿੱਚ ਗਏ ਹੋਏ ਸਨ ਸੁਖਬੀਰ ਸਿੰਘ ਬਾਦਲ, ਰੇਡ ਕੀਤੀ ਆ। ਕਹਿੰਦੇ ਜਿੰਨੇ ਮਰਜ਼ੀ ਪਰਚੇ ਦਰਜ ਕਰ ਲਓ, ਚੱਕਰ ਹੀ ਕੋਈ ਨਹੀਂ ਹੈ। ਤੁਹਾਨੂੰ ਮੈਂ
ਚੱਕਰਾਂ ਦੇ ਵਿੱਚ ਪਾ ਕੇ ਰੱਖਣਾ। ਸਾਰੇ ਪੰਜਾਬ ਦਾ ਹਾਲ ਦੱਸੂਗਾ ਕਿ ਤੁਸੀਂ ਹਾਲ ਕੀ ਬਣਾ ਰੱਖਿਆ। ਹੁਣ ਜਦੋਂ ਰੇਤੇ ਦੀ ਗੱਲ ਹੋ ਗਈ ਆ, ਬਿਜਲੀ ਦੀ ਗੱਲ ਹੋ ਗਈ ਆ, ਤੇ ਫਿਰ ਡਰੱਗ ਦੀ ਗੱਲ ਨਾ ਕਰੀਏ ਤੇ ਉਹ ਵੀ ਠੀਕ ਨਹੀਂ ਹੋਣਾ। ਅੱਜ ਦੀ ਜਿਹੜੀ ਅਹਿਮ ਸੁਰਖੀ ਰਹੀ ਆ ਉਹ ਇਹ ਰਹੀ ਆ ਕਿ ਹਰਪ੍ਰੀਤ ਸਿੰਘ ਸਿੱਧੂ ਚਰਚਿਤ ਅਫਸਰ ਆ, ਬਹੁਤ ਚਰਚਿਤ ਅਫਸਰ ਆ, ਤਾਂ STF ਦੇ ਵਧੀਕ ਡਾਇਰੈਕਟਰ ਜਨਰਲ ਉਹਨਾਂ ਨੂੰ ਨਿਯੁਕਤ ਕਰ ਦਿੱਤਾ ਗਿਆ ਹੈ। ਤਾਂ ਇਹ ਹੁਕਮ ਜਾਰੀ ਕੀਤੇ ਗਏ ਆ ਸਰਕਾਰ ਵੱਲੋਂ। ਵੈਸੇ ਉਹ ਕਿਸੇ ਪੜ੍ਹਾਈ ਦੇ ਸਿਲਸਿਲੇ 'ਚ ਕਹਿੰਦੇ ਆ ਕਿ ਅੱਜ ਕੱਲ੍ਹ ਵਿਦੇਸ਼ ਦੇ ਵਿੱਚ ਨੇ ਤੇ ਚੰਦ ਰੋਜ਼ ਦੇ ਬਾਅਦ ਉਹਨਾਂ ਦੀ ਆਮਦ ਪੰਜਾਬ 'ਚ ਹੋਣ ਜਾ ਰਹੀ ਆ। ਆਮਦ ਪੰਜਾਬ 'ਚ ਹੀ ਨਹੀਂ ਹੋਣ ਜਾ ਰਹੀ, ਸੁਰਖੀਆਂ 'ਚ ਵੀ ਹੋਊ, ਕਿਉਂਕਿ ਹਰਪ੍ਰੀਤ ਸਿੱਧੂ ਵਰਗਾ ਬੰਦਾ ਅਫਸਰ ਕਦੇ ਸ਼ਾਂਤ ਨਹੀਂ ਬਹਿੰਦਾ, ਨਾ ਹੀ ਬਹਿੰਦਾ ਤੇ ਨਾ ਹੀ ਕਿਸੇ ਨੂੰ ਬਹਿਣ ਦਿੰਦਾ। ਪਰ ਸਭ ਤੋਂ ਵੱਡੀ ਗਲਤੀ ਇਹ ਆ ਕਿ ਐਨ ਮੌਕੇ 'ਤੇ ਆ ਕੇ ਤੁਸੀਂ ਉਸ ਹਰਪ੍ਰੀਤ ਸਿੰਘ ਸਿੱਧੂ ਨੂੰ ਫਿਰ ਵਾਗਡੋਰ ਦੇ ਰਹੇ ਹੋ, ਜਿਸ ਹਰਪ੍ਰੀਤ ਸਿੰਘ ਸਿੱਧੂ ਨੇ ਚੰਗਾ ਕੰਮ ਕੀਤਾ ਪਰ ਬਾਵਜੂਦ ਇਸ ਦੇ ਤੁਸੀਂ ਉਹਨੂੰ ਸਾਈਡਲਾਈਨ ਕਰ ਦਿੱਤਾ। ਕੀ ਮਜਬੂਰੀ ਸੀਗੀ, ਕੀ ਲਿਚਾਰੀ ਸੀ? ਕਿਤੇ ਹੱਥ ਵੱਡਿਆਂ ਵੱਲ ਜਾ ਰਹੇ ਸੀਗੇ? ਕਿਉਂਕਿ ਇੱਕ ਰਿਪੋਰਟ ਵੀ ਪਈ ਆ, ਉਸ ਰਿਪੋਰਟ ਨੂੰ ਖੋਲ੍ਹ ਕੇ ਤੇ ਵੇਖਣ ਕੈਪਟਨ ਸਾਹਿਬ, ਅੱਧੀਆਂ ਸਮੱਸਿਆਵਾਂ ਦਾ ਹੱਲ ਉਹਦੇ 'ਚ ਹੀ ਹੋ ਜਾਣਾ ਆ। ਬਹੁਤ ਵੱਡੀਆਂ ਮੱਛੀਆਂ ਜਿਹੜੀਆਂ ਉਹ ਉਸ ਫਾਈਲ ਰੂਪੀ ਸਮੁੰਦਰ 'ਚ ਤਰਦੀਆਂ ਪਈਆਂ, ਬਸ ਫੜਨ ਦੀ ਜ਼ਰੂਰਤ ਆ। ਖੈਰ ਦੇਰ ਆਏ ਦਰੁਸਤ ਆਏ, ਹਰਪ੍ਰੀਤ ਸਿੰਘ ਸਿੱਧੂ ਆ ਰਹੇ ਆ, ਐਕਸ਼ਨ 'ਚ ਨਜ਼ਰ ਆਉਣਗੇ। ਜਦੋਂ ਐਕਸ਼ਨ ਹੋਏਗਾ ਫਿਰ ਪਤਾ ਲੱਗੇਗਾ ਕਿ ਗੱਲ ਕਿੱਥੋਂ ਤੱਕ ਜਾਂਦੀ ਆ। ਸੋ ਵੈਸੇ ਪੰਜਾਬੀਆਂ ਦਾ ਹੁਣ ਜੇ ਆਪਾਂ ਕਹੀਏ ਤਾਂ ਇਸ ਕਿੱਤੇ ਦੇ ਨਾਲ ਪਤਾ ਨਹੀਂ ਕਿ ਐਸਾ ਮੋਹ ਬਣ ਗਿਆ ਇਸ ਜ਼ਹਿਰੀਲੇ ਕਿੱਤੇ ਨਾਲ ਕਿ ਤਕਰੀਬਨ ਦੱਸਦੇ ਆ ਕਿ 200 ਕਿਲੋਗ੍ਰਾਮ 2 ਕੁਆਂਟਲ ਹੈਰੋਇਨ ਫੜੀ ਗਈ ਆ ਇੱਧਰ ਮਹਾਰਾਸ਼ਟਰ ਵਾਲੀ ਸਾਈਡ। ਦੱਸਦੇ ਆ ਕਿ ਉਹ ਵੀ ਤਾਰ ਜਿਹੜੀ ਆ ਤਰਨ ਤਾਰਨ ਜੁੜਨ ਜਾ ਰਹੀ ਆ। ਟਰੇਡਰ ਸੀ, ਕੋਈ ਜਿਪਸਮ ਮੰਗਾਉਂਦਾ ਸੀ ਅਫਗਾਨਿਸਤਾਨ 'ਚੋਂ ਤੇ ਵਾਇਆ ਗੁਜਰਾਤ ਮਹਾਰਾਸ਼ਟਰ ਕੱਢ ਕੇ ਲਿਆਉਂਦਾ ਸੀ ਜਿਪਸਮ। ਕਾਹਦੀ ਇਹੋ ਜਿਹੀਆਂ ਜਿਪਸਮਾਂ ਲਿਆਉਂਦਾ ਸੀਗਾ। ਖੈਰ ਹੁਣ ਦੇਖਣਾ ਹੋਏਗਾ ਕਿ ਹਰਪ੍ਰੀਤ ਸਿੰਘ ਸਿੱਧੂ ਜਿਹੜੀਆਂ ਇਹ ਖੇਪਾਂ ਆਉਂਦੀਆਂ, ਇਹਨਾਂ ਖੇਪਾਂ ਦੇ ਭੇਤਾਂ ਨੂੰ ਕਿਸ ਤਰ੍ਹਾਂ ਫਾਸ਼ ਕਰਕੇ ਤੇ ਇਹਨਾਂ ਦਾ ਨਾਸ਼ ਕਰਦੇ ਆ ਜੋ ਜ਼ਹਿਰ ਦਾ ਕਾਰੋਬਾਰ ਕਰ ਰਹੇ ਨੇ। ਜੀ ਅਗਲੀ ਗੱਲ ਕਰਦੇ ਜਾਈਏ, ਜਿਉਂ-ਜਿਉਂ ਹੁਣ ਇਲੈਕਸ਼ਨ ਨਜ਼ਦੀਕ ਆ ਰਹੀ ਹੈ, ਸਿੱਟ ਦਾ ਵੀ ਕੰਮ ਥੋੜ੍ਹਾ ਤੇਜ਼ ਆਪਾਂ ਦੇਖ ਰਹੇ ਹਾਂ ਵੀ ਹੋ ਰਿਹਾ ਆ। ਕਾਫੀ ਸਰਗਰਮੀ ਇਸ ਮਾਮਲੇ ਦੇ ਵਿੱਚ। ਕਹਿੰਦੇ ਸਿੱਟ ਖਿਲਾਫ ਆਏ ਫੈਸਲੇ ਦੇ ਉੱਤੇ ਪੰਜਾਬ ਸਰਕਾਰ ਜਾ ਸਕਦੀ ਹੈ ਸੁਪਰੀਮ ਕੋਰਟ, ਇੱਕ ਅਖਬਾਰ ਦਾ ਦਾਵਾ। ਹਾਂਜੀ ਦੇਖੋ, ਸਿੱਟ ਖਿਲਾਫ ਜਿਹੜਾ ਫੈਸਲਾ ਆਇਆ ਸੀਗਾ, ਕੁੰਵਰ ਵਿਜੇ ਪ੍ਰਤਾਪ ਸਿੰਘ ਵਾਲੀ ਰਿਪੋਰਟ ਦਾ ਜਿਹੜਾ ਫੈਸਲਾ ਸੀਗਾ ਹਾਈ ਕੋਰਟ ਨੇ ਜਿਸ ਨੂੰ ਰੱਦ ਕਰ ਦਿੱਤਾ ਸੀਗਾ, ਉਸ ਫੈਸਲੇ ਦੀ ਅਪੀਲ ਪਾਉਣ ਜਾ ਰਹੇ ਆ, ਮਤਲਬ ਕਿ ਉਹਨੂੰ ਚੈਲੰਜ ਕਰਨ ਜਾ ਰਹੇ ਨੇ। ਅਖਬਾਰ ਦਾ ਇਹ ਦਾਵਾ ਬਹੁਤ ਵੱਡਾ ਦਾਵਾ ਹੈ ਵੈਸੇ ਜੇ ਆਪਾਂ ਦੇਖੀਏ, ਕਿਉਂਕਿ ਬੜਾ ਇਮਕਾਨ ਘੱਟ ਸੀਗਾ, ਸਾਰੇ ਸੋਚ ਵੀ ਰਹੇ ਸੀਗੇ ਕਿ ਕੀ ਬਣੇਗਾ ਕੀ ਨਹੀਂ ਬਣੇਗਾ, ਪਰੰਤੂ ਹੁਣ ਇੱਕ ਬਹੁਤ ਵੱਡੇ, ਵੈਸੇ ਤਾਂ ਨੈਸ਼ਨਲ ਗਰੁੱਪ ਹੈ ਪਰ ਹੈ ਥੋੜਾ ਜਿਹਾ ਅਪਰੂਵ ਹੈ ਗੌਰਮੈਂਟਲ। ਖੈਰ ਉਹਨਾਂ ਨੇ ਦਾਅਵਾ ਕੀਤਾ ਵਾ ਕਿ ਫਾਈਲ ਨੂੰ ਕਲੀਅਰੈਂਸ ਮਿਲ ਗਈ ਆ ਮੁੱਖ ਮੰਤਰੀ ਵੱਲੋਂ ਤੇ ਸਾਰਾ ਕੁਝ ਸੈੱਟ ਆ। ਹਫ਼ਤਾ ਇੱਕ ਬਕਾਇਆ ਹੈ। ਜੇ ਆਪਾਂ ਅੱਜ ਦੇ ਦਿਨ ਦੀ ਗੱਲ ਕਰੀਏ ਤਾਂ ਮਤਲਬ ਕਿ 5 ਤੋਂ 7 ਦਿਨ ਹਾਲੇ ਵੀ ਇਹਨਾਂ ਦੇ ਕੋਲ ਹੈਗੇ, ਕਿਉਂਕਿ ਵਿੱਚ ਛੁੱਟੀ ਆ ਜਾਣੀ ਆ। ਸੋ ਹੁਣ ਇਹਨਾਂ ਫੈਸਲਿਆਂ ਤੇ ਅੱਗੇ ਜਾ ਕੇ ਕੀ ਬਣਦਾ ਕੀ ਬਣਾਉਂਦਾ ਉਹ ਤਾਂ ਬਹੁਤ ਔਖਾ ਹੈ, ਕਿਉਂਕਿ ਮਾਮਲਾ ਬੜਾ ਗੁੰਝਲਦਾਰ ਬਣ ਜਾਏਗਾ ਨਾ। ਤੁਸੀਂ ਦੇਖੋ ਹਾਈ ਕੋਰਟ ਨੇ 3 ਚੀਜ਼ਾਂ ਕਹੀਆਂ ਸੀਗੀਆਂ, 3 ਆਪਸ਼ਨ ਦਿੱਤੇ ਸੀਗੇ। ਜਾਂ ਤਾਂ ਭਾਈ ਤੁਸੀਂ ਜਾਂਚ ਪੜਤਾਲ ਬਾਹਰੀ ਪੁਲਿਸ ਤੋਂ ਕਰਵਾ ਲਓ, CBI ਨੂੰ ਦੇ ਦਿਓ, ਜਾਂ ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਇੱਕ SIT ਬਣਾ ਲਓ ਪਰ ਉਹਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਨੂੰ ਨਾ ਰੱਖਿਆ ਜਾਵੇ। ਮਤਲਬ ਕਿ ਇਸ ਤਰ੍ਹਾਂ ਉਹਨਾਂ ਨੇ 3 ਆਪਸ਼ਨ ਦੇ ਦਿੱਤੇ ਸੀ ਇਹਨਾਂ ਨੂੰ। ਤਾਂ ਇਹਨਾਂ ਨੇ ਕੀ ਕੀਤਾ ਵਾ ਕਿ ਜਿਹੜਾ ਤੀਸਰਾ ਆਪਸ਼ਨ ਸੀਗਾ ਕਿ SIT ਤੁਸੀਂ ਬਣਾ ਲਓ ਪਰੰਤੂ ਉਹਦੇ 'ਚ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਨਾ ਸ਼ਾਮਲ ਕਰੋ। ਤਾਂ ਉਹਨਾਂ ਨੇ ਇਹ ਆਪਸ਼ਨ ਜਿਹੜਾ ਸੀਗਾ ਉਹ ਅਪਣਾ ਲਿਆ, ਵਰਤ ਲਿਆ। ਹੁਣ ਜਦ ਇਹ ਸਾਰਾ ਕੁਝ ਹੋ ਰਿਹਾ, SIT ਜਿਹੜੀ ਨਵੀਂ ਬਣਾਈ ਆ ਉਹ ਬੜੀ ਕਾਹਲੀ ਦੇ ਨਾਲ ਆਪਣਾ ਕੰਮ ਨਿਬੇੜ ਰਹੀ ਆ, ਪਰੰਤੂ ਦੂਸਰੇ ਪਾਸਿਓਂ ਐਸੀ ਖਬਰ ਦਾ ਆ ਜਾਣਾ ਇਹ ਬੜਾ ਹੈਰਾਨ ਕਰਨ ਵਾਲਾ ਮਸਲਾ। ਕਿਉਂ? ਕਿਉਂਕਿ ਦੇਖੋ ਗੱਲ ਇਹ ਹੁੰਦੀ ਹੈ ਕਿ ਜੇ ਮੰਨ ਲਓ ਕਿਸੇ ਆਪਾਂ ਉੱਚ ਅਦਾਲਤ 'ਚ ਜਾਂਦੇ ਹਾਂ, ਫਰਜ਼ ਕਰੋ ਕੋਈ ਵੀ ਅਦਾਲਤ ਆ, ਹੇਠਲੀ ਅਦਾਲਤ ਆ, ਚਾਹੇ ਸੈਸ਼ਨ ਕੋਰਟ ਆ ਚਾਹੇ ਲੋਅਰ ਕੋਰਟ ਆ, ਤਾਂ ਉਹਦੇ ਫੈਸਲੇ ਦੇ ਉਲਟ ਆਪਾਂ ਜਦ ਹਾਈ ਕੋਰਟ ਦੇ ਵਿੱਚ ਜਾਂਦੇ ਹਾਂ ਜਾਂ ਹਾਈ ਕੋਰਟ ਦੇ ਫੈਸਲੇ ਦੇ ਉਲਟ ਆਪਾਂ ਜਦ ਸੁਪਰੀਮ ਕੋਰਟ 'ਚ ਜਾਂਦੇ ਹਾਂ ਤਾਂ ਮਸਲਾ ਕੀ ਹੈ ਕਿ ਕਈ ਵਾਰ
ਜਿਹੜਾ ਹੇਠਲਾ ਕੰਮ ਕਰ ਹੁੰਦਾ ਹੈ ਜਾਂ ਉਹ ਫੈਸਲਾ ਜਿੰਨਾ ਕੁ ਪ੍ਰਭਾਵਸ਼ਾਲੀ ਹੋਇਆ ਹੁੰਦਾ ਉਦੋਂ ਤੱਕ ਉਹਨੂੰ ਸਟੇ ਕਰ ਦਿੱਤਾ ਜਾਂਦਾ ਹੈ। ਤਾਂ ਉਸ ਸੂਰਤ ਦੇ ਵਿੱਚ ਹੁਣ ਉਹ ਸੁਣਵਾਈ ਕਦੋਂ ਹੋਏਗੀ, ਕਦੋਂ ਤੱਕ ਨਿਬੜੇਗਾ, ਇਹ ਬੜਾ ਵੱਡਾ ਸਵਾਲ ਰਹੇਗਾ। ਹਾਲਾਂਕਿ ਕੋਈ ਕਾਨੂੰਨੀ ਪੱਖ ਤੋਂ ਹੀ ਦੱਸ ਸਕਦਾ ਹੈ ਕਿ ਕੀ ਕਿਸ ਤਰ੍ਹਾਂ ਹੋ ਸਕਦਾ ਕਿ ਸੁਪਰੀਮ ਕੋਰਟ ਉਹਨੂੰ ਸਟੇ ਵੀ ਨਾ ਕਰੇ, ਆ ਜਿਹੜਾ ਹੇਠਲਾ ਚੱਲਦਾ ਪਿਆ SIT ਦਾ ਕੰਮ ਤੇ ਉੱਤੇ ਵੀ ਸੁਣਵਾਈ ਹੋ ਜਾਵੇ, ਪਰ ਐਸਾ ਅਸੰਭਵ ਹੈ ਕਿਉਂਕਿ ਕੱਲ੍ਹ ਨੂੰ ਦੋ ਫੈਸਲੇ ਕਿਵੇਂ ਐਗਜ਼ੀਕਿਊਟ ਹੋ ਸਕਦੇ ਆ। ਸੁਪਰੀਮ ਕੋਰਟ ਦਾ ਕੋਈ ਫੈਸਲਾ ਹੋਰ ਆ ਸਕਦਾ, ਉਹ ਬਹਾਲ ਰੱਖ ਸਕਦੇ ਆ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਰਿਪੋਰਟ ਨੂੰ। ਤਾਂ ਹੇਠਲੀ ਜਿਹੜੀ SIT ਕੰਮ ਕਰ ਰਹੀ ਹੈ ਉਹ ਜਦ ਨੂੰ ਕੋਈ ਚਲਾਨ ਪੇਸ਼ ਕਰ ਦਿੰਦੀ ਹੈ, ਉਸ ਸੂਰਤ 'ਚ ਇੱਕ ਕਾਨੂੰਨੀ ਲੜਾਈ ਫਿਰ ਜਾਂ ਕਹਿ ਲਓ ਕਿ ਇੱਕ ਦੁੱਧ ਦਾ ਫਿਰ ਪੈਦਾ ਹੋ ਜਾਏਗੀ। ਸੋ ਮਾਮਲਾ ਬੜਾ ਗੁੰਝਲਦਾਰ ਜਿਹਾ ਬਣ ਗਿਆ। ਹੁਣ ਦੱਸਦੇ ਆ ਕਿ ਪਹਿਲਾਂ ਤਾਂ ਦੋ ਅਫਸਰਾਂ ਦੀ ਆਪਸ ਦੇ ਵਿੱਚ ਦਖਲਅੰਦਾਜ਼ੀ ਰਹੀ ਆ, ਇੱਕ ਤਾਂ ਐਡੀਸ਼ਨਲ ਚੀਫ ਸੈਕਟਰੀ ਸੀਗਾ, ਇੱਕ ਐਡਵੋਕੇਟ ਜਨਰਲ। ਇਹ ਦੋਨਾਂ ਦੇ ਦਫ਼ਤਰ ਜਿਹੜੇ ਸੀ ਆਪਸ ਦੇ ਵਿੱਚ ਕਿਤੇ ਨਾ ਕਿਤੇ ਇਸ ਮਾਮਲੇ ਨੂੰ ਖੇਪੜਦੇ ਰਹੇ, ਕਿਉਂਕਿ ਦੱਸਦੇ ਆ ਕਿ ਐਡਵੋਕੇਟ ਜਨਰਲ ਦਾ ਆਫਿਸ ਨਹੀਂ ਚਾਹੁੰਦਾ ਕਿ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੀ ਜਿਹੜੀ ਰਿਪੋਰਟ ਆ ਉਹ ਜਿਹੜੀ ਡਿੱਗ ਚੁੱਕੀ ਆ ਉਹਨੂੰ ਦੁਬਾਰਾ ਇੱਕ ਸਪੈਸ਼ਲ ਲੀਵ ਪਟੀਸ਼ਨ ਦੇ ਜ਼ਰੀਏ ਚੈਲੰਜ ਕੀਤਾ ਜਾਵੇ। ਪਰ ਦੂਸਰੇ ਪਾਸੇ ਜਿਵੇਂ ਮੈਂ ਕਿਹਾ ਕਿ ਐਡੀਸ਼ਨਲ ਚੀਫ ਸੈਕਟਰੀ ਦਾ ਦਫ਼ਤਰ ਇਸ ਗੱਲ ਦੇ ਵਿੱਚ ਬਹੁਤ ਜ਼ਿਆਦਾ ਇੰਟਰਸਟ ਲੈ ਰਿਹਾ ਸੀਗਾ ਕਿ ਸਾਨੂੰ ਚੈਲੰਜ ਕੀਤਾ ਜਾਣਾ ਚਾਹੀਦਾ। ਵਿਚਲੀਆਂ ਗੱਲਾਂ ਨਿਕਲ ਰਹੀਆਂ ਨੇ ਖਬਰ ਦਾ ਕਹਿ ਲਓ ਕਿ ਤੱਤ ਸਾਰਿਆ ਜਿਹੜੀ ਖਬਰ ਲੱਗੀ ਹੈ, ਪਰ ਬਹੁਤ ਹੈਰਾਨਗੀ ਵਾਲੀ ਗੱਲ ਹੈ ਕਿ ਇੰਨਾ ਪਛੜ ਕੇ ਕਿਉਂ ਜਾ ਰਹੇ ਹੋ। ਜੇ ਤੁਸੀਂ ਸੁਪਰੀਮ ਕੋਰਟ 'ਚ ਵਾਕਿਆ ਹੀ ਜਾਣਾ ਸੀਗਾ ਤਾਂ ਜਿਵੇਂ ਫੈਸਲਾ ਆਇਆ ਉਹ ਤੋਂ ਮੇਰੇ ਖਿਆਲ ਦੇ ਨਾਲ 10-20 ਦਿਨ ਬਾਅਦ ਫੈਸਲੇ ਦੀ ਕਾਪੀ ਆ ਗਈ ਸੀਗੀ, ਤੁਸੀਂ ਜਾ ਸਕਦੇ ਸੀਗੇ। ਅਪ੍ਰੈਲ ਦੀ ਗੱਲ ਆ, ਇਹ 2 ਮਹੀਨੇ ਤੁਸੀਂ ਵਿੱਚ 2.25 ਮਹੀਨੇ ਕਿਉਂ ਵੇਸਟ ਕੀਤੇ, ਇੱਕ ਬਹੁਤ ਵੱਡਾ ਸਵਾਲ ਰਹੇਗਾ। ਖੈਰ ਸਵਾਲ ਤੇ ਬਹੁਤ ਨੇ, ਬਵਾਲ ਵੀ ਬਹੁਤ ਨੇ, ਇਹੋ ਜਿਹੇ ਮਾਮਲਿਆਂ ਤੇ ਸੰਵੇਦਨਸ਼ੀਲ ਮਾਮਲੇ ਆ, ਰਾਜਨੀਤਿਕ ਝਮੇਲੇ ਆ ਜਿਹੜੇ ਉਹ ਸਮਝ ਕੱਖ ਨਹੀਂ ਪੈਣ ਦਿੰਦੇ। ਦੇਖਦੇ ਆ ਕਿ ਆ ਜਿਹੜੇ 5-7 ਦਿਨ ਆ ਕੀ ਇਸ ਖਬਰ ਦੇ ਮੁਤਾਬਕ ਸੱਚੀਓ ਪੰਜਾਬ ਸਰਕਾਰ ਸੁਪਰੀਮ ਕੋਰਟ 'ਚ ਜਾਂਦੀ ਹੈ। ਜੇ ਜਾਂਦੀ ਹੈ ਤਾਂ ਉੱਥੇ ਕੀ ਜਿਹੜੀ ਇਸ ਕੇਸ ਦੀ ਦਿਸ਼ਾ ਦਸ਼ਾ ਹੋਏਗੀ ਬਹੁਤ ਮਹੱਤਵਪੂਰਨ ਹੋ ਜਾਏਗਾ। ਜੀ ਬਿਲਕੁਲ। ਕਬੱਡੀ ਵਰਲਡ ਕੱਪ ਦੀ ਗੱਲ ਕਰ ਲਈਏ, ਕਹਿੰਦੇ ਨਿੱਕਰਾਂ ਤੱਕ ਦੇ ਪੈਸੇ ਨਾ ਦਿੱਤੇ ਸਰਕਾਰ ਨੇ। ਹਾਂਜੀ ਵੇਖੋ, ਨਿੱਕਰਾਂ ਤੱਕ ਦੇ ਪੈਸੇ ਨਹੀਂ ਦਿੱਤੇ ਤੇ ਜਿਹੜੇ ਹੋਟਲਾਂ ਵਾਲੇ ਆ ਉਹ ਵੀ ਆਪਣੇ ਬਿੱਲਾਂ ਦੀ ਵਸੂਲੀ ਵਾਸਤੇ ਬੈਠੇ ਆ ਥਾਂ ਤੇ ਹੱਥ ਧਰ ਕੇ। ਇੱਕ ਹੋਟਲ ਦਾ ਮਾਲਕ ਤੇ ਦੱਸਦੇ ਆ ਕਿ 6 ਲੱਖ ਰੁਪਈਆ ਜਿਹੜਾ ਉਹ ਫਸਾਈ ਬੈਠਾ ਸਰਕਾਰ ਵੱਲੋਂ। ਸਰਕਾਰ ਹੀ ਕਰਜ਼ਾਈ ਕੀਤੀ ਆ, ਵੇਖ ਲਓ ਇਹਨੂੰ ਕਹਿੰਦੇ ਕਿ ਕਰਜ਼ਾਈ ਕਰਨੀ ਸਰਕਾਰ ਕਰਜ਼ਾਈ ਆ। ਕਮਾਲ ਦੀ ਗੱਲ ਹੈ ਕਿ ਨਿੱਕਰਾਂ ਤੇ ਬੂਟਾਂ ਦੇ ਵੀ ਪੈਸੇ ਨਹੀਂ ਇਹਨਾਂ ਨੇ ਮੋੜੇ। ਕੋਈ ਕੰਪਨੀ ਸੀਗੀ, ਕੋਈ ਫਰਮ ਸੀਗੀ, ਮੈਨੂੰ ਲੱਗਦਾ 3 ਫਰਮਾਂ ਸੀਗੀਆਂ ਵੈਸੇ ਤਾਂ, ਕੋਈ ਇੱਕ ਕੰਪਨੀ ਹੈ ਜਿਹੜੀ 2 ਲੱਖ ਦੇ ਮਤਲਬ ਕਿ ਬਕਾਏ ਵਾਸਤੇ ਕਿਤੇ ਨਾ ਕਿਤੇ ਜੂਝ ਰਹੀ ਹੈ। ਸੋ 2.25 ਲੱਖ ਰੁਪਈਆ ਜਿਹੜਾ ਬਣਦਾ, ਉਹ ਹੁੰਦੀਆਂ ਨਿੱਕਰਾਂ ਵਗੈਰਾ, ਤੁਹਾਨੂੰ ਪਤਾ ਕਿੱਟਾਂ ਜਿਵੇਂ ਉਹ ਸਪਲਾਈ ਕਰਦੇ ਨੇ। ਇਸ ਤੋਂ ਇਲਾਵਾ ਬਹੁਤ ਸਾਰੇ ਕਹਿੰਦੇ ਕਿ ਹੋਟਲਾਂ ਦੇ ਪੈਸੇ ਰੁਕੇ ਪਏ ਆ, ਕਿਸੇ ਦਾ 3-3.5 ਲੱਖ ਆ, ਕਿਸੇ ਦਾ 4 ਲੱਖ ਆ। ਤਾਂ ਟੋਟਲ ਇਉਂ ਬਣਦਾ ਹੈ ਕਿ ਪੰਜਾਬ ਸਰਕਾਰ ਨੇ ਹਾਲੇ ਤੱਕ ਜਿਹੜਾ ਹੋਟਲਾਂ ਦਾ ਖਰਚਾ ਹੈ ਉਹ ਤਕਰੀਬਨ 80 ਲੱਖ ਰੁਪਈਆ ਦੇਣਾ ਵਾ। ਇਹ ਉਹ ਹੋਟਲ ਮਾਲਕ ਆ ਜ਼ਿਆਦਾਤਰ ਜਿਹੜੇ ਕਿ ਸਰਕਾਰ ਦੇ ਬਹੁਤ ਨੇੜੂ ਹੁੰਦੇ ਆ, ਕਿਉਂਕਿ ਹੋਟਲ ਕਾਰੋਬਾਰੀ ਤੁਹਾਨੂੰ ਪਤਾ ਹੀ ਹੈ, ਸਰਕਾਰ ਕਿਸੇ ਦੀ ਵੀ ਹੋਵੇ ਬਹੁਤ ਨਜ਼ਦੀਕ ਹੁੰਦੇ ਆ ਸਰਕਾਰਾਂ ਦੇ, ਇਸਤੇਮਾਲ ਵਗੈਰਾ ਹੁੰਦੇ ਰਹਿੰਦੇ ਹੋਟਲ। ਤਾਂ ਵੈਸੇ ਵੀ ਰਾਜਸੀ ਪਹੁੰਚ ਵਾਲੇ ਬੰਦੇ ਹੀ ਜ਼ਿਆਦਾ ਹੋਟਲ ਦੇ ਕਾਰੋਬਾਰ 'ਚ ਉਤਰਦੇ ਆ। ਖੈਰ ਛੋਟੇ ਵੀ ਹੁੰਦੇ ਆ, ਇਹਦੇ 'ਚ ਕੋਈ ਉਹ ਨਹੀਂ, ਦੋ ਰਾਏ ਨਹੀਂ ਹੈਗੀ। ਮਸਲਾ ਕੀ ਹੈ ਕਿ 2016-17 'ਚ ਜਦੋਂ ਇਹਨਾਂ ਨੇ ਮਤਲਬ ਕਿ ਆਖਰੀ ਆਪਣੇ ਰਾਜ ਦਾ ਵਰਲਡ ਕੱਪ ਕਰਾਇਆ ਸੀਗਾ, ਇਹ ਉਸ ਟਾਈਮ ਦਾ ਬਕਾਇਆ ਤੁਸੀਂ ਹਿਸਾਬ ਲਾ ਲਓ ਕਿ ਭੌਂਕੇ ਇਲੈਕਸ਼ਨ ਆ ਗਿਆ। ਮਤਲਬ ਕਿ ਜਿੰਨੇ ਵੀ ਕਾਰੋਬਾਰੀ ਹੈ ਜਾਂ ਫਰਮ ਹੈ ਉਹ 4-5 ਸਾਲ ਉਡੀਕ ਦੇ ਵਿੱਚ ਲੰਘਾ ਬੈਠੇ ਆ। ਔਰ ਸਾਡੇ ਤੇ ਇੱਥੇ ਇਹੋ ਜਿਹੇ ਸ਼ਰਮਨਾਕ ਕਾਰੇ ਹੋਏ ਆ, ਕਾਹਦੀ ਇਹ ਕਬੱਡੀ ਕਰਵਾਉਂਦੇ ਰਹੇ। ਮੈਂ ਤਾਂ ਕਹਿੰਦਾ ਸਾਰੇ ਇਕੱਠੇ ਹੋ ਕੇ ਟਰਾਲੀ ਭਰ ਕੇ ਬਾਦਲ ਪਿੰਡ ਜਾਣ ਤੇ ਉਹਨਾਂ ਤੋਂ ਲੈ ਲੈਣ ਪੈਸੇ ਕਿ ਤੁਸੀਂ ਉਦੋਂ ਸਾਰੀ ਰਾਜਨੀਤੀ ਤਾਂ ਤੁਸੀਂ ਚਮਕਾਉਂਦੇ ਰਹੇ ਹੋ। ਮੁੰਡਿਆਂ ਨੂੰ ਪਹਿਲਾਂ ਇਹਨਾਂ ਨੇ ਖੜਾ। ਕਮਾਲ ਦੀ ਗੱਲ ਆ ਕਿ ਵਰਲਡ ਕੱਪ ਦਾ ਇੱਕ ਪਤਾ ਨਹੀਂ ਕਿਹੜਾ ਐਡੀਸ਼ਨ ਸੀਗਾ, ਉਹਦਾ ਨਾਮ ਫਸ ਗਿਆ। ਟੀਮਾਂ ਨੂੰ ਨਾਮ ਲੈਣ ਵਾਸਤੇ ਹਾਈ ਕੋਰਟ 'ਚ ਜਾਣਾ ਪਿਆ ਸੀਗਾ।
ਦੇਖ ਲਓ ਹਾਲ। ਪਤਾ ਨਹੀਂ ਬਾਅਦ ਚੋਂ ਮਿਲਿਆ ਕਿ ਨਹੀਂ ਮਿਲਿਆ। ਹਾਈ ਕੋਰਟ ਦੇ ਵਿੱਚ ਗਏ ਖਿਡਾਰੀ, ਵਰਲਡ ਚੈਂਪੀਅਨ, ਉਹ ਵੀ ਤੁਸੀਂ ਸੀਨ ਵੇਖਿਆ ਹੋਣਾ ਜਦੋਂ ਕੁੜੀਆਂ ਜੇਤੂ ਹੋਈਆਂ ਸੀ ਆਪਣੀਆਂ ਪਹਿਲੀ ਵਾਰੀ ਤੇ ਉਹਨਾਂ ਨੂੰ ਆਟੋ 'ਚ ਜਾਣਾ ਪਿਆ ਸੀ ਘਰੇ। ਬਿਲਕੁਲ। ਮਤਲਬ ਕਿ ਮੈਨੇਜਮੈਂਟ ਤੁਹਾਡੀ ਜਿਹੜੀ ਆ ਉਹ ਇਸ ਤਰ੍ਹਾਂ ਹੋਣੀ ਚਾਹੀਦੀ ਹੈ ਕਿ ਜਿਹਦਾ ਵੀ ਪੈਸਾ ਬਣਦਾ, ਚਾਹੇ ਕੋਈ ਕਬੱਡੀ ਖਿਡਾਰੀ ਹੈ, ਦੇਖੋ ਹੋਟਲ ਮਾਲਕ ਤਗੜਾ ਹੋਵੇ ਮਾੜਾ ਹੋਵੇ, ਅਗਲੇ ਦਾ ਪੈਸਾ ਲੱਗਿਆ। ਜਦੋਂ ਉਹਨੇ ਖਿਡਾਰੀਆਂ ਦੀ ਰਿਹਾਇਸ਼ ਤੇ ਖਾਣ ਪੀਣ ਤੇ ਖਰਚ ਕੀਤਾ, ਉਹਦਾ ਪੈਸਾ ਵਸੂਲ ਹੋਣਾ ਚਾਹੀਦਾ। ਜੇ ਕੋਈ ਫਰਮ ਆ ਉਹ ਕਿੱਟਾ ਦਿੰਦੀ ਆ, ਉਹਨਾਂ ਦਾ ਪੈਸਾ ਲੱਗਾ। ਇਹ ਚੀਜ਼ਾਂ ਜਿਹੜੀਆਂ ਨੇ ਬਹੁਤ ਮਾੜੀਆਂ ਨੇ, ਬਦਨਾਮੀ ਵਾਲੀਆਂ ਨੇ। 8 ਜ਼ਿਲ੍ਹਿਆਂ ਦਾ ਦੱਸਦੇ ਆ ਕਿ 80 ਲੱਖ ਰੁਪਈਆ ਇਸ ਤਰ੍ਹਾਂ ਹੋਟਲਾਂ ਵਾਲਿਆਂ ਦਾ ਬਕਾਇਆ ਫਸਿਆ ਪਿਆ। ਬੜੀ ਸ਼ਰਮਨਾਕ ਗੱਲ ਆ। ਸੁਖਬੀਰ ਸਿੰਘ ਬਾਦਲ ਇੰਨਾ ਕੁ ਪੈਸਾ ਤੇ ਮੇਰੇ ਖਿਆਲ ਦੇ ਨਾਲ ਜੇ ਦੇਖੀਏ ਤਾਂ ਇੱਧਰ ਉੱਧਰੋਂ ਬੋਝਾਂ ਚੋਂ ਵੀ ਕੱਢ ਸਕਦਾ ਹੈ। ਪੈਸੇ ਚੰਬੜੇ ਹੀ ਪਏ ਵਾ, ਇਹਨਾਂ ਦੇ ਕੋਲ ਕਿਹੜਾ ਕੋਈ ਘਾਟ ਆ, ਕਿਸੇ ਗੱਲ ਦੀ ਕੋਈ ਕਿੱਲਤ ਆ। ਤੇ ਜੇ ਨਹੀਂ, ਵੈਸੇ ਇਹਨਾਂ ਨੂੰ ਵੀ ਸ਼ਰਮ ਚਾਹੀਦੀ ਆ ਜਿਹੜੀ ਆ ਸਰਕਾਰ। ਚਲੋ ਉਹਨਾਂ ਨੇ ਜੋ ਕੀਤਾ ਠੀਕ ਆ, ਪਰ ਹੋਇਆ ਤਾਂ ਕੀ ਆ ਕਿ ਆਖਰ ਨੂੰ ਸਰਕਾਰ ਵੱਲੋਂ ਕੋਈ ਵੀ ਆਯੋਜਨ ਹੁੰਦਾ ਹੈ ਨਾ, ਇਹਦਾ ਤਾਂ ਇੱਕ ਸਰਕਾਰ ਜਿਹੜੀ ਹੈ ਉਹ ਪਿਛਲੀ ਸਰਕਾਰ ਦੀ ਜੇ ਕੋਈ ਕਰਜ਼ਾ ਚੁੱਕਿਆ ਉਹ ਵੀ ਨਹੀਂ ਮੋੜੂਗੀ, ਜਾਂ ਤਾਂ ਫਿਰ ਅਕਾਲੀਆਂ ਨੇ ਜਿਹੜਾ ਕਰਜ਼ਾ ਚੁੱਕਿਆ ਤੁਸੀਂ ਉਹ ਵੀ ਬੈਂਕਾਂ ਦਾ ਮੋੜਨ ਤੋਂ ਇਨਕਾਰ ਕਰ ਦਿਓ ਕਿ ਅਸੀਂ ਨਹੀਂ ਮੋੜਨਾ ਭਾਈ, ਉਹਦਾ ਚੁੱਕ ਕੇ ਲੈ ਗਏ ਆ, ਸਾਨੂੰ ਨਹੀਂ ਪਤਾ ਕਿੱਥੇ ਲੱਗਿਆ। ਤਾਂ ਦੂਸਰੇ ਪਾਸੇ ਜਦ ਕੋਈ ਵੀ ਸਰਕਾਰ ਆਯੋਜਨ ਕਰਵਾਉਂਦੀ ਹੈ, ਜੇ ਕੋਈ ਉਹਦਾ ਬਕਾਇਆ ਫਸ ਗਿਆ ਤਾਂ ਗੱਲ ਵੇਖਣ ਵਾਲੀ ਹੈ ਨਾ ਕਿ ਕਿਉਂਕਿ ਉਦੋਂ ਨਵੰਬਰ 'ਚ ਹੋਇਆ ਮੈਨੂੰ ਲੱਗਦਾ, ਤੇ ਮਹੀਨੇ ਬਚੇ 2, ਕਈ ਵਾਰ ਕਲੀਅਰੈਂਸ ਵਾਸਤੇ ਟਾਈਮ ਲੱਗ ਜਾਂਦਾ ਹੈ, ਇਹ ਆਪਾਂ ਮੰਨਦੇ ਹਾਂ। ਪਰੰਤੂ ਦੂਸਰੀ ਸਰਕਾਰ ਨੂੰ ਚਾਹੀਦਾ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਦੇਣਦਾਰੀਆਂ ਉਹ ਦੇ ਦੇਵੇ, ਕਿਉਂਕਿ ਮਸਲਾ ਖੇਡ ਨਾਲ ਜੁੜਿਆ ਵਾ, ਸਭ ਤੋਂ ਵੱਡੀ ਗੱਲ ਹੈ। ਸੋ ਇਸ ਕਰਕੇ ਜਾਂ ਤਾਂ ਤੁਸੀਂ ਸਾਰਾ ਹੀ ਕਾਂਟਾ ਮਾਰ ਦਿਓ ਕਿ ਜੋ ਅਕਾਲੀਆਂ ਨੇ ਕੀਤਾ ਅਸੀਂ ਉਹ ਇੱਕ ਪੈਸਾ ਵੀ ਨਹੀਂ ਦੇਣਾ, ਤੇ ਜੇ ਦੂਜੇ ਤੁਸੀਂ ਐਡੇ ਐਡੇ ਲੋਨ ਜਿਹੜੇ ਤੁਸੀਂ ਕਹਿੰਦੇ ਸੀ ਅਨਾਜ ਘੁਟਾਲਾ ਹੋਇਆ ਜੀ 31,000 ਕਰੋੜ ਦਾ, ਤੇ ਮੁੜ ਕੇ ਮਾਨਤੀ ਜੇ ਜਿਹੜਾ ਉਹ ਪਾ ਗਏ ਖਾਤੇ 'ਚ 12,000 ਕਰੋੜ ਰੁਪਈਆ, ਉਹਨੂੰ ਵੀ ਤੁਸੀਂ ਮੰਨ ਲਿਆ, ਉਹਨੂੰ ਵੀ ਤੁਸੀਂ ਚੁੱਪ ਕਰਕੇ ਭਾਣਾ ਮੰਨ ਕੇ ਬਹਿ ਗਏ ਹੋ। ਜਿੱਥੇ ਏਡੇ ਵੱਡੇ ਵੱਡੇ ਤੁਸੀਂ ਮਣਾ ਦੇ ਘਾਟੇ ਸਹਿਲੇ ਆ, ਉੱਥੇ ਕਿਣਕੇ ਨਾਲ ਫਿਰ ਕੀ ਹੁੰਦਾ? ਤਾਂ ਜਿਹੜੇ ਕਾਰੋਬਾਰੀ ਜਾਂ ਜਿਹੜੀਆਂ ਫਰਮਾਂ ਜਾਂ ਕੋਈ ਜਿਹੜਾ ਕੋਈ ਖਿਡਾਰੀ ਦਾ ਬਕਾਇਆ ਉਹਦਾ ਦਿਓ ਫਿਰ ਤੁਸੀਂ। ਵਾਕਈ। ਅਗਲੀ ਗੱਲ ਕਰੀਏ, ਕਹਿੰਦੇ ਆਮ ਆਦਮੀ ਪਾਰਟੀ ਨੇ ਹੁਣ ਬਿਜਲੀ ਐਲਾਨ ਦੇ ਉੱਤੇ ਫੇਰ ਦਿੱਤੀ ਹੈ ਸਫਾਈ। ਇਹਨਾਂ ਦਾ ਇਹੀ ਕੰਮ ਨਾ ਜਿਹੜਾ ਉਹ ਚਲੋ ਗਲਕੰਦ ਹੋ ਜਾਂਦਾ ਆ ਕਿ ਇੱਕ ਮੁੱਦੇ ਨੂੰ 3 ਵਾਰੀ ਸਪਸ਼ਟ ਕਰਨਾ ਪੈਂਦਾ, ਤੇ ਇਹਦਾ ਮਤਲਬ ਹੈ ਕਿ ਤਾਲਮੇਲ ਦੀ ਕਿਤੇ ਨਾ ਕਿਤੇ ਕਮੀ ਆ ਨਾ। ਜਿਵੇਂ ਤੁਸੀਂ ਉਸ ਦਿਨ ਪ੍ਰੈਸ ਕਾਨਫਰੰਸ ਦੀ ਉਹ ਵੇਖੀ ਹੋਣੀ ਹੈ ਜੀ ਕਿ ਫਲਿੱਪ, ਜਿਹਦੇ 'ਚ ਜਦੋਂ ਅਰਵਿੰਦ ਕੇਜਰੀਵਾਲ ਐਲਾਨ ਕਰਦੇ ਤਾਂ ਭਗਵੰਤ ਮਾਨ ਟੋਕਦੇ ਆ, ਇਹ ਕਹਿੰਦੇ ਆ ਕਿ 300 ਯੂਨਿਟ ਤੋਂ ਉੱਤੇ ਦਾ ਜਿਹੜਾ ਬਿੱਲ ਹੋਏਗਾ ਉਹ ਸਾਰਾ ਵਸੂਲ ਕੀਤਾ ਜਾਏਗਾ। ਤਾਂ ਭਗਵੰਤ ਮਾਨ ਕਹਿੰਦੇ ਨਹੀਂ ਉਤਲੀਆਂ ਯੂਨਿਟਾਂ, ਪਰ ਉਹ ਨਹੀਂ ਮੁੰਨੇ ਚਿਰ ਨੂੰ ਐਲਾਨ ਕਰ ਦਿੰਦੇ। ਤਾਂ ਇਹਦਾ ਮਤਲਬ ਕਿ ਖੁਦ ਬੈਠ ਕੇ ਕੋਈ ਤਾਲਮੇਲ ਨਹੀਂ ਬਣਿਆ। ਉਹ ਦਿੱਲੀੋਂ ਆਏ, ਆਪਦੇ ਹੀ ਉਹਨਾਂ ਨੇ ਸਾਰੀ ਕੈਲਕੂਲੇਸ਼ਨ ਕੀਤੀ ਔਰ ਉਸ ਤੋਂ ਬਾਅਦ ਉਹਨੂੰ ਪੇਸ਼ਕਾਰੀ ਦਾ ਰੂਪ ਦੇ ਦਿੱਤਾ। ਦੂਜੀ ਚੀਜ਼ ਜਿਹੜੀ ਆ ਕਿ ਫਿਰ ਭਗਵੰਤ ਮਾਨ ਨੂੰ ਸਪਸ਼ਟ ਕਰਨਾ ਪਿਆ, ਕਿਉਂਕਿ ਭਗਵੰਤ ਮਾਨ ਇੱਥੋਂ ਦੀ ਇਕਾਈ ਦਾ ਹੈਡ ਆ। ਉਹ ਕਹਿੰਦਾ ਕਿ ਨਹੀਂ 300 ਯੂਨਿਟ ਮਾਫ ਰਹੇਗਾ, ਸਿਰਫ ਜਿਹੜੀਆਂ ਉੱਪਰਲੀਆਂ ਯੂਨਿਟਾਂ ਹੋਣਗੀਆਂ, ਮਤਲਬ ਕਿ 301 ਜਿਹੜੀ ਯੂਨਿਟ ਹੋਏਗੀ, 1 ਯੂਨਿਟ ਦਾ ਬਿੱਲ ਆਏਗਾ, ਮਤਲਬ ਕਿ 300 ਮਾਫ ਹੀ ਰਹਿਣਗੀਆਂ। ਜਦਕਿ ਕੇਜਰੀਵਾਲ ਕੀ ਕਹਿ ਰਹੇ ਸੀਗੇ, ਉਹ ਕਹਿ ਰਹੇ ਸੀਗੇ ਕਿ 300 ਯੂਨਿਟ ਤੋਂ ਉੱਤੇ ਜੇ ਬਿੱਲ ਆਏਗਾ ਤਾਂ ਸਾਰਾ ਹੀ ਵਸੂਲ ਕੀਤਾ ਜਾਏਗਾ। ਹੁਣ ਤੀਜੀ ਸਫਾਈ ਜਿਹੜੀ ਇਹਨਾਂ ਦੀ ਯੂਥ ਬ੍ਰਿਗੇਡ ਆ, ਉਹਨਾਂ ਦਾ ਮੁਖੀ ਜਿਹੜਾ ਮੀਤ ਹੇਅਰ ਹੈ, ਬੜਾ ਹੁਣ ਤੇ ਕਹਿ ਲਓ ਕਿ ਵਧੀਆ ਪਰਪੱਕ ਨੇਤਾ ਵੀ ਬਣ ਗਿਆ। ਵੈਸੇ ਵਿਦਿਆਰਥੀ ਰਾਜਨੀਤੀ ਦੇ ਵਿੱਚੋਂ ਨਿਕਲਿਆ ਹੋਇਆ ਮੀਤ ਹੇਅਰ ਬਹੁਤ ਵਧੀਆ ਢੰਗ ਦੇ ਨਾਲ ਰਾਜਨੀਤੀ 'ਚ ਆਇਆ। ਹੁਣ ਉਹ ਕੀ ਕਹਿ ਰਿਹਾ ਵਾ? ਉਹ ਕਹਿ ਰਿਹਾ ਵਾ ਕਿ ਵੇਖੋ ਜੀ ਗੱਲ ਇਹ ਆ ਕਿ 600 ਯੂਨਿਟ ਤੱਕ ਮਾਫ ਹੋਏਗੀ। ਮਤਲਬ ਕਿਉਂਕਿ ਦੇਖੋ ਦਿੱਲੀ 'ਚ ਬਿੱਲ ਆ ਜਿਹੜਾ ਉਹ ਮੰਥਲੀ ਆਉਂਦਾ, ਆਪਣੇ ਇੱਥੇ 2 ਮਹੀਨਿਆਂ ਬਾਅਦ ਆਉਂਦਾ। ਤਾਂ ਇਹ ਵੀ ਇੱਕ ਰੱਟਾ ਪੈ ਗਿਆ ਕਿ ਭਾਈ ਜਿਹੜਾ 300 ਤੋਂ ਉੱਤੇ ਆਊਗਾ 2 ਮਹੀਨੇ ਵਾਲਾ ਬਿੱਲ ਆਊਗਾ ਜਾਂ ਮਹੀਨੇ ਵਾਲਾ, ਉਹਦੀ ਤੁਸੀਂ ਕੈਲਕੂਲੇਸ਼ਨ ਕਰੋਗੇ ਕਿਸ ਤਰ੍ਹਾਂ? ਮਹੀਨੇ ਦੀ ਕਰੋਗੇ ਜਾਂ 2 ਮਹੀਨੇ ਦੀ? ਕਿਉਂਕਿ ਬਿੱਲ ਪੰਜਾਬ 'ਚ 2 ਮਹੀਨਿਆਂ ਬਾਅਦ ਆਉਂਦੇ ਆ। ਤਾਂ ਹੁਣ ਮੀਤ ਹੇਅਰ ਨੇ ਸਪਸ਼ਟ ਕੀਤਾ ਕਿ ਨਹੀਂ, ਪਰ ਮੰਥ, ਮਤਲਬ ਕਿ 300 ਜਿਵੇਂ ਲਾ ਲਓ ਕਿ ਜਨਵਰੀ ਦੀ ਹੋ ਗਈ ਤੇ 300 ਹੋ ਗਈ ਫਰਵਰੀ ਦੀ, ਉਹਦੇ ਉੱਤੋਂ ਜੇ ਕੋਈ ਜਿਹੜਾ ਕੋਈ ਐਕਸਟਰਾ ਬਿੱਲ ਬਣਿਆ ਉਹ ਵੀ ਅਸੀਂ ਵਸੂਲੀ ਕਰਾਂਗੇ। ਤਾਂ ਕੁੱਲ ਮਿਲਾ ਕੇ 600 ਯੂਨਿਟ ਦਾ ਇਹਨਾਂ ਨੇ ਕਿਹਾ ਕਿ ਇੱਕ ਬਿੱਲ ਦੇ ਵਿੱਚ 600 ਯੂਨਿਟ ਜਾਏਗੀ ਮਾਫ ਹੋ ਕੇ। ਪਰ ਕਾਫੀ ਕੁਛ ਹੈ ਜਿਹੜਾ
ਉਹ ਅਸਪਸ਼ਟ ਰਹਿ ਗਿਆ ਇਹਨਾਂ ਦਾ। ਇਹੀ ਚੀਜ਼ ਜੇ ਉਦੋਂ ਸਾਰੀ ਕਲੀਅਰ ਕਰ ਦਿੱਤੀ ਜਾਂਦੀ, ਆਪਣਾ ਵਿਜ਼ਨ ਪੂਰਾ ਖੋਲ ਕੇ ਰੱਖ ਦਿੱਤਾ ਜਾਂਦਾ ਕਿ ਹਾਂ ਭਾਈ ਅਸੀਂ ਆਹ ਸੋਚ ਲੈ ਕੇ ਚੱਲ ਰਹੇ ਹਾਂ, ਤਾਂ ਮੇਰੇ ਖਿਆਲ ਦੇ ਨਾਲ ਸਫਾਈਆਂ ਦੇਣ ਦਾ ਦੌਰ ਜਿਹੜਾ ਉਹ ਨਾ ਸ਼ੁਰੂ ਹੁੰਦਾ। ਪਰ ਹੁਣ ਇਹਨਾਂ ਨੂੰ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਜਿਹੜੇ ਸੁਪਰੀਮੋ ਆ ਉਹ ਅੱਡ ਲੰਘ ਕਰ ਗਏ, ਜਿਹੜੇ ਪ੍ਰਧਾਨ ਹੈ ਉਹ ਅੱਡ, ਤੇ ਜਿਹੜੇ ਯੂਥ ਬ੍ਰਿਗੇਡ ਦੇ ਕਹਿ ਲਓ ਕਿ ਮੁਖੀ ਹੈ ਮੀਤ ਏਅਰ ਉਹ ਅੱਡ ਸਫਾਈ ਦੇ ਰਹੇ ਆ। ਸੋ ਕਿਤੇ ਨਾ ਕਿਤੇ ਗੈਪ ਰਹਿ ਗਿਆ, ਮਿਸਕਮਿਊਨੀਕੇਟ ਹੋ ਗਿਆ ਕੰਮ। ਸੋ ਹੁਣ ਇਹਨਾਂ ਨੂੰ ਜਿਵੇਂ ਜਿਵੇਂ ਸਵਾਲ ਆਉਂਦੇ ਆ ਉਵੇਂ ਉਵੇਂ ਫਿਰ ਸਫਾਈ ਦੇਣੀ ਪੈ ਰਹੀ ਆ। ਇਹ ਪਿਛਲੀ ਵਾਰ ਤੋਂ ਲੈ ਕੇ ਹੁਣ ਤੱਕ ਲੱਗਦਾ ਹੈ ਇਸ ਚੀਜ਼ ਦੀ ਨਸੀਹਤ ਆ ਸਿੱਖ ਨਹੀਂ ਸਕੇ। ਪਹਿਲਾਂ ਵੀ ਇਦਾਂ ਦੀਆਂ ਚੀਜ਼ਾਂ ਇਹਨਾਂ ਦੇ ਵਿੱਚ ਰੌਲਾ ਤਾਂ ਰਾਜ ਕਰਨਵੀਰ ਸਿੰਘ ਜੀ, ਰੌਲਾ ਫਿਰ ਦਿੱਲੀ ਪੰਜਾਬ ਵਾਲਾ ਹੀ ਆ ਕਿ ਜੇ ਮੰਨ ਲਓ ਪੰਜਾਬ ਦੀ ਇਕਾਈ ਐਲਾਨ ਕਰਦੀ, ਉਹਨਾਂ ਨੂੰ ਤਾਂ ਪਤਾ ਹੋਣਾ ਸੀ ਨਾ ਘੱਟੋ ਘੱਟ ਕਿ 2 ਮਹੀਨੇ ਬਾਈ ਜਿਹੜਾ ਬਿੱਲ ਸਾਡਾ ਆਉਣਾ 2 ਮਹੀਨਿਆਂ ਬਾਅਦ। ਅਰਵਿੰਦ ਕੇਜਰੀਵਾਲ ਨੇ ਇਹ ਚੀਜ਼ ਜਿਹੜੀ ਹੈ ਉਹ ਸ਼ਾਇਦ ਵੇਖੀ ਨਹੀਂ, ਉਹ ਦੇਖਿਆ ਤਾਂ ਤਾਲਮੇਲ ਦੀ ਕਮੀ ਹੈ ਨਾ। ਜੇ ਇੱਥੋਂ ਦੀ ਇਕਾਈ ਨੂੰ ਦੇਖੋ ਕਰਨਾ ਕੀ ਸੀ, ਅਰਵਿੰਦ ਕੇਜਰੀਵਾਲ ਆ ਕੇ ਇੱਕ ਪ੍ਰੈਸ ਕਾਨਫਰੰਸ ਕਰਦਾ 5-10 ਮਿੰਟ 15 ਮਿੰਟ, ਜੇ ਉਹੀ ਚੀਜ਼ ਇੱਥੇ ਇਹ ਕਰ ਦਿੰਦੇ ਤਾਂ ਕਿੱਡਾ ਉਹ ਫਰਕ ਪੈ ਜਾਣਾ ਸੀਗਾ, ਐਲਾਨ ਹੀ ਕਰਨਾ ਸੀਗਾ। ਪਰ ਅਰਵਿੰਦ ਕੇਜਰੀਵਾਲ ਆਪਣੇ ਆਪ ਨੂੰ ਉਹ ਸਮਝਦਾ ਕਿ ਮੈਂ ਸਟਾਰ ਪ੍ਰਚਾਰਕ ਹਾਂ, ਮੇਰੇ ਕਹਿਣ ਦਾ ਜਿਹੜਾ ਕਹਿ ਲਓ ਕਿ ਜਿਹੜਾ ਪ੍ਰਭਾਵ ਹੈ ਉਹ ਬਹੁਤ ਵੱਡਾ ਪਾਏਗਾ, ਉਹਦਾ ਇੰਪੈਕਟ ਬਹੁਤ ਜ਼ਿਆਦਾ ਦੁਨੀਆ 'ਚ ਦੇਖਣ ਨੂੰ ਮਿਲੇਗਾ, ਖਬਰਾਂ 'ਚ ਜ਼ਿਆਦਾ ਤਰਜੀਹ ਹੋਏਗੀ। ਐਸਾ ਮੇਰੇ ਖਿਆਲ ਦੇ ਨਾਲ ਠੀਕ ਆ, ਕਿਸੇ ਵੱਡੇ ਮੌਕੇ ਦੇ ਤੌਰ 'ਤੇ ਵਰਤਣਾ ਚਾਹੀਦਾ, ਕੋਈ ਵੱਡੀ ਗੱਲ ਨਹੀਂ ਹੈ। ਪਰੰਤੂ ਜਿਹੜੀਆਂ ਇਸ ਤਰ੍ਹਾਂ ਦੀਆਂ ਛੋਟੀਆਂ ਛੋਟੀਆਂ ਕੋਈ ਯੋਜਨਾਵਾਂ ਨੇ, ਕਿਉਂਕਿ ਇਹ ਆਪਾਂ ਜੇ ਦੇਖੀਏ ਤਾਂ ਬਿਜਲੀ ਦੇ ਮੁੱਦੇ 'ਤੇ ਆਲਰੇਡੀ ਇਸ ਤਰ੍ਹਾਂ ਦੀਆਂ ਛੋਟੀਆਂ ਛੋਟੀਆਂ ਐਲਾਨ ਵਾਲੀਆਂ ਗੱਲਾਂ ਆਉਂਦੀਆਂ ਰਹਿੰਦੀਆਂ। ਜਿਵੇਂ 200 ਯੂਨਿਟ ਦਾ ਕਹਿ ਦਿੱਤਾ ਉਹਨਾਂ ਦੇ ਜਿਹੜੇ ਹਰੀਸ਼ ਰਾਵਤ ਸੀਗੇ ਦਿੱਲੀ 'ਚ, ਉਹਨਾਂ ਨੇ ਕਿਹਾ ਕਿ ਅਸੀਂ ਕੈਪਟਨ ਨੂੰ ਕਿਹਾ। ਹੁਣ ਉਹ ਵੀ ਨਹੀਂ ਤਾਂ ਉੱਥੋਂ ਕਹਿੰਦੇ ਕਿ ਰਾਹੁਲ ਗਾਂਧੀ ਨੂੰ ਭੇਜਾਂਗੇ ਜੀ, ਰਾਹੁਲ ਗਾਂਧੀ ਉੱਥੇ ਕਰੂਗਾ ਪ੍ਰੈਸ ਕਾਨਫਰੰਸ 200 ਯੂਨਿਟ ਦਾ ਕਰੂਗਾ। ਇੱਧਰੋਂ ਇਹ ਜਿਹੜੇ ਅਕਾਲੀ ਸੀ ਇਹ ਵੀ ਕਹਿੰਦੇ ਰੇਟ ਘੱਟ ਕਰਾਂਗੇ, ਇਹਨਾਂ ਨੇ ਵੀ ਕਿਹਾ। ਇਹ ਵੀ ਕਹਿੰਦੇ ਕਿ ਅਸੀਂ ਭਾਈ ਵੱਡੇ ਬਾਦਲ ਸਾਹਿਬ ਨੂੰ ਵੀ ਸੱਦਾਂਗੇ, ਸਾਰਿਆਂ ਨੂੰ ਸੱਦ ਕੇ ਪ੍ਰੈਸ ਕਾਨਫਰੰਸ ਕਵਾਂਗੇ। ਸੋ ਕਹਿਣ ਦਾ ਮਤਲਬ ਕਿ ਕਿਸੇ ਵੱਡੇ ਮੌਕੇ ਲਈ ਵੱਡਾ ਚਿਹਰਾ ਵਰਤਿਆ ਜਾਣਾ ਚਾਹੀਦਾ, ਔਰ ਜੇ ਵਰਤਣਾ ਵੀ ਸੀਗਾ ਤੁਸੀਂ ਤਾਂ ਘੱਟੋ ਘੱਟ ਤਾਲਮੇਲ ਦੋਨਾਂ ਇਕਾਈਆਂ 'ਚ, ਚਾਹੇ ਸੈਂਟਰਲ ਇਕਾਈ ਹੈ ਚਾਹੇ ਲੋਕਲ ਇਕਾਈ ਹੈ ਨਾ, ਤਾਂ ਤਾਲਮੇਲ ਆਪਸ 'ਚ ਬੈਠਣਾ ਚਾਹੀਦਾ ਸੀਗਾ। ਜੀ ਨਹੀਂ, ਇਹ ਤਾਂ ਬਿਲਕੁਲ ਸਹੀ ਗੱਲ ਆ। ਅਗਲੀ ਜੇ ਆਪਾਂ ਗੱਲ ਕਰ ਲਈਏ, ਬੀਅਰ ਦੀ ਮੰਗ ਨੇ ਮੁਨਸ਼ੀ ਸਸਪੈਂਡ ਕਰਾਤਾ। ਹਾਂਜੀ, ਗਰਮੀ ਬੜੀ ਆ, ਕਹਿੰਦਾ ਨਾ 2 ਬੀਅਰਾਂ ਮੰਗੀਆਂ ਸੀ ਰੋ ਕੇ, ਕਿਹੜੀ ਮੈਂ ਖੁਦਾਈ ਮੰਗ ਲਈ। ਇਹ ASI ਪਰਮਜੀਤ ਸਿੰਘ ਜਿਹੜੇ ਕਿ ਉੱਥੇ ਥਾਣੇ ਦੇ ਹੈਗੇ ਇੰਚਾਰਜ, ਉਹਨਾਂ ਨੇ ਜਿਹੜੀ ਗੱਲ ਕਹੀ ਹੈ ਉਹ ਤਾਂ ਕਹਿੰਦੇ ਆ ਕਿ ਦੇਖੋ ਜੀ ਇਸ ਤਰ੍ਹਾਂ ਦਾ ਕੁਛ ਵੀ ਨਹੀਂ ਹੋਇਆ ਵਗੈਰਾ ਵਗੈਰਾ ਗੱਲਾਂ, ਜਿਵੇਂ ਸਫਾਈ ਦਿੰਦੇ ਹੁੰਦੇ ਆ। ਪਰ ਇਹ ਜਿਹੜੇ ASI ਪਰਮਜੀਤ ਸਿੰਘ ਆ, ਇਹ ਮੁਨਸ਼ੀ ਹੈ, ਮੁਨਸ਼ੀ ਦਾ ਕੰਮ ਵੀ ਦੇਖਦੇ ਸੀ, ਦੱਸਦੇ ਆ ਕਿ ਗੱਲ ਹੋਈ ਇਹ ਆ ਕਿ ਕੋਈ ਬੰਦਾ ਹਵਾਲਾਤ ਦੇ ਵਿੱਚ ਸੀ ਤੇ ਕੋਵਿਡ ਕਰਕੇ, ਕਿਉਂਕਿ ਗਾਂ ਜੇਲ੍ਹਾਂ ਦਾ ਵੀ ਆਪਣਾ ਇੱਕ ਅਲੱਗ ਪ੍ਰੋਸੀਜਰ ਬਣ ਜਾਂਦਾ ਨਾ, ਉਹ ਬੰਦਾ ਉੱਥੇ ਹੀ ਰੁਕਿਆ ਹੋਇਆ ਸੀ ਹਵਾਲਾਤ ਦੇ ਵਿੱਚ, ਕਿਉਂਕਿ ਕੋਵਿਡ ਦੀ ਰਿਪੋਰਟ ਨਹੀਂ ਸੀ ਆ ਰਹੀ। ਤੇ ਕਮਾਲ ਦੀ ਗੱਲ ਹੈ ਕਿ ਜਦ ਉਹਨੇ ਕਿਹਾ ਕਿ ਭਾਈ ਮੈਨੂੰ ਨਲਾ ਤਾਂ ਦਿਓ ਨਾ ਬਾਹਰ ਕੱਢ ਕੇ, ਕਿਉਂਕਿ ਹਵਾਲਾਤਾਂ ਇਹੋ ਜਿਹੀਆਂ ਹੁੰਦੀਆਂ ਥਾਣੇ ਦੀਆਂ, ਆਮ ਤੌਰ 'ਤੇ ਨਹਾਉਣ ਧੋਣ ਦਾ ਉੱਥੇ ਨਹੀਂ ਹੁੰਦਾ, ਗੰਦਗੀ ਬਹੁਤ ਹੁੰਦੀ ਆ ਉੱਥੇ, ਤਾਂ ਵੈਸੇ ਹੀ ਬਹੁਤ ਔਖਾ ਹੋ ਜਾਂਦਾ। ਤਾਂ ਜਦੋਂ ਵੀ ਨਵਾਇਆ ਜਾਂਦਾ ਦੋਸ਼ੀ ਕਿਸੇ ਨੂੰ ਵੀ, ਜਾਂ ਕਹਿ ਲਓ ਹਵਾਲਾਤੀ ਨੂੰ, ਬਾਹਰ ਕੱਢ ਕੇ ਨਵਾਇਆ ਜਾਂਦਾ, ਟੂਟੀਆਂ ਵਗੈਰਾ ਜਿੱਥੇ ਹੁੰਦੀਆਂ ਨੇ। ਅਤੇ ਉਹ ਕਿਸੇ ਬੰਦੇ ਨੇ ਕਿਹਾ ਕਿ ਭਾਈ ਮੈਨੂੰ ਬਾਹਰ ਕੱਢੋ, ਅਤੇ ਇਹਨਾਂ ਆਖਿਆ ਕਿ 2 ਪੇਟੀਆਂ ਕਿੰਗਫਿਸ਼ਰ ਦੀਆਂ ਲੱਗਣਗੀਆਂ, ਕਿੰਗਫਿਸ਼ਰ ਦੀਆਂ। ਅਤੇ ਉਹ ਬੰਦਾ ਜਿਹੜਾ ਸੀ ਉਹ ਸੀ ਕਿਸੇ ਕਾਂਗਰਸੀ ਲੀਡਰ ਦਾ ਮਿੱਤਰ, ਅਤੇ ਕਾਂਗਰਸੀ ਨੇ ਪਾਤਾ ਰੌਲਾ ਕਿ ਭਾਈ ਨਹਾਉਣ ਵਾਸਤੇ ਹੀ ਉਹ ਕਹਿੰਦੇ ਆ ਕਿ ਪਹਿਲਾਂ ਬੀਅਰਾਂ ਦੇ ਨਾਲ ਸਾਨੂੰ ਨਵਾਓ। ਇਹ ਕਿੱਧਰ ਨੂੰ ਗਈ ਗੱਲ। ਮਾਮਲਾ ਜਦੋਂ ਵਿਗੜ ਗਿਆ, ਮਾਮਲਾ ਫਿਰ ਕਾਂਗਰਸੀ ਲੀਡਰ ਨਾਲ ਜੁੜਿਆ ਸੀਗਾ, ਉਹਨਾਂ ਨੇ ਭੜਕਾ ਦਿੱਤਾ ASI। ਹੁਣ ਪਤਾ ਨਹੀਂ ਮਾਮਲਾ ਸੱਚ, ਕਿਉਂਕਿ ਉਹ ਪਰਮਜੀਤ ਸਿੰਘ ASI ਜਿਹੜਾ ਮੁਨਸ਼ੀ ਹੈ ਉਹ ਤਾਂ ਕਹਿੰਦਾ ਕਿ ਨਹੀਂ ਜੀ ਇਸ ਤਰ੍ਹਾਂ ਕੋਈ ਗੱਲ ਨਹੀਂ, ਉਹ ਤਾਂ ਮੇਰੇ ਭਰਾਵਾਂ ਵਰਗੇ ਸੀਗੇ, ਉਹ ਗਲਤਫਹਿਮੀ ਹੋ ਗਈ ਆ। ਪਰ ਇਸ ਤਰ੍ਹਾਂ ਹੁੰਦਾ ਵੈਸੇ ਤਾਂ ਇੱਕ ਲੋੜੇ ਵਾਲੀ ਗੱਲ ਹੈ। ਦੇਖੋ, ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲੇ ਮੁਲਕ ਦੇ ਵਿੱਚ ਹਾਲ ਕੀ ਆ, ਟੈਂਪਰੇਚਰ ਜਿੱਥੇ 40, 42, 44 ਤੱਕ ਹੋਵੇ, 3 ਦਿਨ ਤੱਕ ਤੁਸੀਂ ਹਵਾਲਾਤ ਦੇ ਵਿੱਚ ਬੰਦੇ ਨੂੰ ਤਾੜ ਕੇ ਬੈਠੇ ਹੋ, ਤੁਸੀਂ ਉਹਨੂੰ ਨਵਾਉਂਦੇ ਵੀ ਨਹੀਂ ਬਾਹਰ ਕੱਢ ਕੇ। ਕਮਾਲ ਦੀ ਗੱਲ ਹੈ ਯਾਰ।
ਹੱਦ ਹੋ ਗਈ। ਆ ਤਾਂ ਸਭ ਤੋਂ ਕਹਿਰਵਾਨ ਗੱਲ ਆ ਕਿ ਇੰਨੀ ਗਰਮੀ ਦੇ ਵਿੱਚ 3 ਦਿਨ ਤੁਸੀਂ ਕਿਸੇ ਬੰਦੇ ਨੂੰ ਨਵਾਓ ਹੀ ਨਾ, ਨਹਾਉਣ ਦਾ ਮੌਕਾ ਹੀ ਨਾ ਦਿਓ। ਬਾਹਲੀ ਗੱਲ ਹੈ, ਅੰਦਰ ਬਾਲਟੀ ਪਾਣੀ ਦੀ ਦੇ ਦਿਓ ਉਹਨੂੰ, ਲੈ ਭਾਈ ਆਪਾਂ ਬਾਲਟੀ ਪਾਣੀ ਦੀ ਪਿੰਡੇ ਤੇ ਪਾ ਲਾ। ਸੋ ਆਹ ਹਾਲ ਹੈ ਸਾਡੇ ਥਾਣਿਆਂ ਦਾ, ਬਹੁਤ ਮੰਦਾ ਹਾਲ ਹੈ। ਜੇ ਮੰਨ ਲਓ ਹੁਣ 2-3 ਦਿਨ ਉਹਨੂੰ ਹੋਰ ਲੱਗਦੇ ਹੁੰਦੇ ਤੇ ਮਾਤੜ ਕੋਈ ਨਾ ਹੁੰਦਾ ਤਾਂ ਬੈਠਾ ਰਹਿੰਦਾ ਉੱਥੇ ਜਾ ਕੇ ਜੇਲ੍ਹ ਦੇ ਵਿੱਚ ਨਹਾਉਣਾ ਸੀ, ਤੇ ਜੇਲ੍ਹ ਦੇ ਵਿੱਚੋਂ ਉਹਦਾ 2 ਕਿਲੋ ਦਾ ਵਜਨ ਉੱਥੇ ਹੀ ਘੱਟ ਜਾਣਾ ਸੀਗਾ, ਡਿਊਟੀ ਚੁੱਕ ਗਿਆ ਦਾ ਉੱਥੇ, ਕਿਉਂਕਿ 2 ਕਿਲੋ ਦਾ ਮੈਲ ਲੱਗ ਜਾਣੀ ਸੀ ਨਾਲ ਉਦੋਂ ਤੱਕ। ਸੋ ਆਹ ਹਾਲ ਹੈ। ਇਹ ਛੋਟੀਆਂ ਛੋਟੀਆਂ ਚੀਜ਼ਾਂ ਅਸੀਂ ਨਜ਼ਰ ਅੰਦਾਜ਼ ਕਰ ਦਿੰਦੇ, ਪਰ ਇਹ ਸੱਚ ਆ, ਇਹ ਪ੍ਰਤੱਖ ਆ, ਸਾਡੇ ਸਾਹਮਣੇ ਆ ਕਿਸ ਤਰ੍ਹਾਂ ਹੁੰਦਾ ਵਾ। ਜੀ ਜੀ ਬਿਲਕੁਲ। ਜਾਂਦੇ ਜਾਂਦੇ ਗੱਲ ਕਰ ਲਈਏ, ਨੀਰਵ ਮੋਦੀ ਦੀ ਭੈਣ ਨੂੰ ਮਾਫੀ ਨੇ ਜਿਹੜੀ ਆ ਉਹ ਛੇੜੀ ਨਵੀਂ ਚਰਚਾ। ਦੇਖੋ ਜਿਹੜੀ ਨੀਰਵ ਮੋਦੀ ਦੀ ਭੈਣ ਹੈ, ਉਹਨੇ 17 ਕਰੋੜ ਰੁਪਈਆ ਸਰੈਂਡਰ ਕਰ ਦਿੱਤਾ। ਈਡੀ ਕਹਿੰਦੀ ਕਿ ਠੀਕ ਹੈ, ਕੋਈ ਗੱਲ ਨਹੀਂ ਹੈ ਜੀ, ਬਸ ਸਭ ਕੁਛ ਹੋ ਗਿਆ। ਉਹ ਕਹਿੰਦੀ ਕਿ ਮੇਰਾ ਕੋਈ ਲੈਣਾ ਦੇਣਾ ਨਹੀਂ ਹੈ, ਇਹ ਸਭ ਕੁਛ ਕਰਦੀ ਹੈ। ਹੁਣ ਨੀਰਵ ਮੋਦੀ ਦੀ ਭੈਣ ਕੌਣ ਆ? ਉਹ ਵਿਆਹੀ ਆ ਮਯੰਕ ਮਹਿਤਾ ਨੂੰ। ਮਯੰਕ ਮਹਿਤਾ ਦੀ ਜਿਹੜੀ ਭੈਣ ਆ ਉਹ ਹੈਗੀ ਆ ਸ਼ਲੋਕਾ ਦੀ ਮਾਂ। ਤੇ ਸ਼ਲੋਕਾ ਕੌਣ ਆ? ਉਹ ਹੈਗੀ ਆ ਅੰਬਾਨੀਆਂ ਦੀ ਨੂੰਹ। ਮਤਲਬ ਕਿ ਜਿਹੜੀ ਪੂਰਵੀ ਮੋਦੀ ਆ, ਮਤਲਬ ਕਿ ਨੀਰਵ ਮੋਦੀ ਦੀ ਭੈਣ ਆ, ਉਹ ਸ਼ਲੋਕਾ ਦੀ ਸੱਕੀ ਮਾਮੀ ਆ। ਕਮਾਲ ਦੀ ਗੱਲ ਹੈ। ਤੇ ਜਦ ਕਿ ਈਡੀ ਨੇ ਜਦੋਂ 2018 ਦੇ ਵਿੱਚ ਸਾਰੇ ਨਾਮਜ਼ਦ ਕੀਤੇ ਸੀ, ਉਹਦੇ ਵਿੱਚ ਨੀਰਵ ਮੋਦੀ ਦਾ ਪਿਤਾ ਵੀ ਸੀਗਾ, ਭੈਣ ਵੀ ਸੀ, ਭਾਈਆ ਵੀ ਸੀ ਇਹਦਾ, ਫਿਰ ਇਹਦਾ ਇੱਕ ਭਰਾ ਸੀਗਾ ਨਿਸ਼ਲ ਮੋਦੀ। ਇਹਨਾਂ ਸਾਰਿਆਂ ਨੂੰ, ਮਤਲਬ ਕਿ ਨਿਹਾਲ ਮੋਦੀ ਵੀ ਸੀ ਇਹਨਾਂ ਦਾ ਇੱਕ ਰਿਸ਼ਤੇਦਾਰ, 23 ਜਣਿਆਂ ਨੂੰ ਇਹਨਾਂ ਨੇ ਨਾਮਜ਼ਦ ਕੀਤਾ ਸੀ। 12,000 ਪੰਨਿਆਂ ਦੀ ਚਾਰਜਸ਼ੀਟ ਵੀ ਦਾਖਲ ਹੋਈ ਆ। ਹੁਣ ਮਤਲਬ ਕਿ ਜੇ ਤੁਸੀਂ ਦੇਖੋਗੇ ਅਖਬਾਰਾਂ 'ਚ ਉਸ ਟਾਈਮ ਖਬਰਾਂ ਵੀ ਲੱਗੀਆਂ ਈਡੀ ਅਧਿਕਾਰੀਆਂ ਦੇ ਹਵਾਲਿਆਂ ਦੇ ਨਾਲ ਕਿ ਪੂਰਵੀ ਦਾ ਬਹੁਤ ਵੱਡਾ ਰੋਲ ਆ। ਫਰਜ਼ੀ ਕੰਪਨੀਆਂ ਬਣਾਈਆਂ ਹੋਈਆਂ ਸੀਗੀਆਂ ਉਹਨੇ, ਸ਼ੈਲ ਕੰਪਨੀਆਂ ਬਣਾਈਆਂ ਸੀਗੀਆਂ, ਤੇ ਇੱਥੋਂ ਤੱਕ ਆਇਆ ਕਿ ਤਕਰੀਬਨ 1000 ਕਰੋੜ ਰੁਪਈਆ ਪੂਰਵੀ ਨੇ ਵਸੂਲ ਕੀਤਾ ਵਾ। ਫਿਰ ਹਾਂਗਕਾਂਗ ਹੋਲਡਿੰਗ ਕੰਪਨੀ, ਫਾਇਰ ਸਟਾਰ ਹੋਲਡਿੰਗਸ ਲਿਮਟਿਡ ਆ ਗਈ ਸੀਗੀ ਫਰੇਮ ਦੇ ਵਿੱਚ। ਇਹ ਸਾਰੀਆਂ ਗੱਲਾਂ, ਮਤਲਬ ਕਿ USB ਵੀ ਇੱਕ ਛਾਣਬੀਨ ਹੋਈ ਆ, ਉਹਦੇ ਵਿੱਚ ਵੀ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਆਈਆਂ ਸਨ। ਹੁਣ ਇਹ ਕਹਿੰਦੇ ਆ ਕਿ ਉਹਨੂੰ ਮਾਫੀ ਦੇ ਦੇਣੀ ਆ। 17 ਕਰੋੜ ਰੁਪਈਆ ਉਹਨੇ ਦੇ ਦਿੱਤਾ ਤੇ ਕਹਿੰਦੀ ਕਿ ਮੇਰੇ ਕੋਲ ਹੈ ਨਹੀਂ, ਉਹ ਉੱਥੇ ਬੈਠੀ ਕਹੀ ਜਾਂਦੀ ਆ। ਮਤਲਬ ਕਿ ਉਹਨੂੰ ਕੋਈ ਪੁੱਛ-ਗਿੱਛ ਵਾਸਤੇ ਵੀ ਨਹੀਂ ਬੁਲਾ ਰਿਹਾ, ਸਾਰਾ ਕੁਛ ਆ। ਹੁਣ ਜਿਹੜਾ ਨੀਰਵ ਮੋਦੀ ਦਾ ਭਰਾ ਆ, ਉਹਨੂੰ ਵੀ ਫਾਰਿਗ ਕਰਨ ਦਾ ਯਤਨ ਆ। ਹੁਣ ਉਹ ਕੌਣ ਆ? ਨਿਸ਼ਲ ਮੋਦੀ ਆ ਜਿਹੜਾ, ਉਹ ਧੀਰੂ ਬਾਈ ਅੰਬਾਨੀ ਦੀ ਜਿਹੜੀ ਬੇਟੀ ਆ, ਮੁਕੇਸ਼ ਤੇ ਅਨਿਲ ਅੰਬਾਨੀ ਦੀ ਜਿਹੜੀ ਭੈਣ ਹੈ ਦੀਪਤੀ ਸੰਗਾਵਕਰ, ਉਹਦੀ ਬੇਟੀ ਅਸ਼ੀਤਾ ਦੇ ਨਾਲ ਉਹਦੀ ਸ਼ਾਦੀ ਹੋਈ ਸੀ। ਤੁਸੀਂ ਅੰਦਾਜ਼ਾ ਲਾ ਲਓ ਕਿ ਨੀਰਵ ਮੋਦੀ ਦਾ ਭਰਾ ਵੀ ਇਹਨਾਂ ਦਾ ਸਕਾ ਰਿਸ਼ਤੇਦਾਰ ਆ ਤੇ ਭੈਣ ਵੀ ਸਕੀ ਰਿਸ਼ਤੇਦਾਰ ਆ। ਸੋ ਇੱਕ ਚਰਚਾ ਚੱਲ ਰਹੀ ਆ ਇੰਡੀਆ 'ਚ ਕਿ ਬਹੁਤ ਤਕੜੇ ਰਸੂਖਦਾਰ ਪਰਿਵਾਰ ਦਾ, ਕਾਰਪੋਰੇਟ ਪਰਿਵਾਰ ਦਾ ਜਿਹੜਾ ਰਿਸ਼ਤੇਦਾਰ ਨੀਰਵ ਮੋਦੀ ਆ, ਉਹਨੂੰ ਠੀਕ ਆ ਕਿ ਇਸ ਵੇਲੇ ਉਹਨੂੰ ਤੇ ਛੱਡਣਾ ਸੌਖਾ ਨਹੀਂ, ਪਰ ਜਿਹੜੇ ਉਹਦੇ ਭੈਣ ਭਰਾ ਆ ਉਹਨਾਂ ਨੂੰ ਬਹੁਤ ਵੱਡੀ ਰਾਹਤ ਜਿਹੜੀ ਆ ਕਿਤੇ ਨਾ ਕਿਤੇ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ। ਨਹੀਂ ਤਾਂ ਤੁਸੀਂ ਦੇਖ ਲਓ 14,000 ਕਰੋੜ ਤਕਰੀਬਨ ਰਕਮ ਬਣਦੀ ਆ ਜਿਹਦਾ ਘੁਟਾਲਾ ਹੋਇਆ, ਤੇ ਉਹਦੇ ਜਿਹੜੇ ਸਹਿ ਦੋਸ਼ੀ ਆ ਉਹਨਾਂ ਨੂੰ ਇਸ ਤਰ੍ਹਾਂ ਬਾਹਰੋਂ ਬਾਹਰ ਹੀ ਛੱਡ ਦਿੱਤਾ ਜਾਵੇ। ਇਹ ਤੇ ਕਮਾਲ ਦੀਆਂ ਗੱਲਾਂ ਹੋਣਗੀਆਂ। ਬਿਲਕੁਲ ਜੀ, ਇਹ ਕਮਾਲ ਦੀਆਂ ਗੱਲਾਂ ਹੁੰਦੀਆਂ ਆਈਆਂ, ਹੋ ਰਹੀਆਂ ਨੇ ਤੇ ਹੁੰਦੀਆਂ ਰਹਿਣੀਆਂ ਜੋ ਉੱਥੇ ਦੇ ਹਾਲਾਤ ਨੇ। ਤੇ ਮਿੰਟੂ ਜੀ ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਧੰਨਵਾਦ। ਮਿਲਦੇ ਹਾਂ ਜੀ ਫਿਰ ਅਗਲੀ ਵਾਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੁਣਦੇ ਰਹੋ ਇੱਦਾਂ ਹੀ ਪੰਜਾਬੀ ਰੇਡੀਓ USA। ਤੇ ਹੁਣ ਇਜਾਜ਼ਤ ਲੈਂਦੇ ਹਾਂ। ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।